America is the land of opportunity precisely because we don't have a caste system. We cannot sustain America's prosperity and liberty by importing foreign class allegiances. कि जे उत्थों आने वाले लोग इन्हां बिमारियां नूं उत्थे छड्ड के नहीं आंदे और अमरीकन सिस्टम दे विच एसिमिलेट नहीं करते तो ये अमरीका दे लई नैशनल और कल्चरल सुसाइड होएगा। पट्टीदारां ते गुजरातियां दा जिहड़े बहुत सारे मॉटल और दूजे ऑन करते हैं आपस दे विच नारेबाजी और बहुत सारा जिहड़ा टकराव होया और मीनवाइल चौधरी स्ट्रेट अप फायर्ड एवरी रेडी फ्रॉम ए टेक टीम। इंडिया तो कैलीफोर्निया आए ने वो अपना जात पात का जिहड़ा बैगेज है वो पिछे नहीं छा वो नाल ही लैके आए ने और इस डिवेलप्ड मुल्क च आके भी वो उसे ही जहालत का शिकार ने। बहुत सारिया हिंदू टैंपल्स दियां मैनेजमेंट्स ने R1 वीज़े नूं मिसयूज़ इस हद तक किया कि एक थां ते जदों ये रेड होया ते डजन प्रीस्ट वर सीन सिटिंग इन ए रॉ इनसाइड ए टेंपल डूइंग डेटा एंट्री वर्क। No new EB4 visas will be issued in 2025 or EB4 green card cancelled for financial year 2025. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਟੀਵੀ 84 ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 4 ਮਾਰਚ 2025 21 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਆਪਾਂ ਕੱਲ ਗੈਰ ਹਾਜ਼ਰ ਸੀ ਉਸ ਦੀ ਆਪਾਂ ਮਾਫੀ ਮੰਗਦੇ ਹਾਂ ਔਰ ਤੁਹਾਡੀ ਕਚਹਿਰੀ ਵਿੱਚ ਆਪਾਂ ਜਿਹੜੇ ਅੱਜ ਦੇ ਜਿਹੜੇ ਕਰੰਟ ਇਸ਼ੂ ਨੇ ਜਾਂ ਵੀਕਐਂਡ ਦੇ ਹਵਾਲੇ ਨਾਲ ਜਿਹੜੇ ਇਸ਼ੂ ਨੇ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਇੱਕ ਗੁਰਸਿੱਖ ਫੈਮਿਲੀ ਵੱਲੋਂ। ਸੋ ਇਹਨਾਂ ਨੇ TV 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਇਸ ਨੂੰ ਚੱਲਦੇ ਰੱਖਣ ਲਈ ਸਪੋਰਟ ਕਰਨ ਲਈ ਆਪਣੇ ਵਿਊਅਰਸ ਨੂੰ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਸ ਗੁਰਸਿੱਖ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 516661911984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਮਨੁੱਖੀ ਇਤਿਹਾਸ ਵਿੱਚ ਜ਼ਾਤ ਪਾਤ ਦਾ ਜਿਹੜਾ ਕੋਡ ਹੈ ਉਹ ਲਗਭਗ 3000 ਸਾਲ ਤੋਂ ਜ਼ਿਆਦਾ ਦਾ ਉਹ ਨਸਲਵਾਦ ਹੈ ਜਿਸ ਨੂੰ ਹਰ ਹਿੰਦੂ ਪ੍ਰੈਕਟਿਸ ਕਰਦਾ ਔਰ ਗਾਂਧੀ ਨੇ ਵੀ ਇਸ ਨੂੰ ਜਸਟੀਫਾਈ ਕੀਤਾ ਔਰ ਇਹ ਜ਼ਾਤ ਪਾਤ ਭਾਰਤੀ ਹਿੰਦੂ ਜਿਹੜੇ ਨੇ ਅਮਰੀਕਾ ਵਿੱਚ ਵੀ ਲੈ ਆਏ ਨੇ ਅਤੇ ਜਿਹੜੀ ਜ਼ਾਤੀ ਆਧਾਰਿਤ ਵਿਤਕਰਾ ਨੌਕਰੀਆਂ ਵਿੱਚ ਕੀਤਾ ਜਾਂਦਾ ਔਰ ਇਸ ਤੇ ਟਿੱਪਣੀ ਕਰਦਿਆਂ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਮਾਰਕੰਡੇ ਕਾਟੂ ਨੇ ਕਿਹਾ ਹੈ ਕਿ ਮੇਰਾ ਕਥਨ ਹੈ ਕਿ 90% ਜਿਹੜੇ ਭਾਰਤੀ ਨੇ ਉਹ ਮੂਰਖ ਨੇ ਔਰ ਅਮਰੀਕਾ ਵਿੱਚ ਇਹ ਜ਼ਾਤ ਪਾਤ ਦਾ ਜਿਹੜਾ ਰੋਲ ਹੈ ਮੇਰੇ ਕਥਨ ਨੂੰ ਬਿਲਕੁਲ ਠੀਕ ਸਾਬਿਤ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਦੇਖੋ ਇਸ ਵੇਲੇ ਜਦੋਂ ਕਿ ਅਸੀਂ ਦੇਖ ਰਹੇ ਹਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਦੀਆਂ ਨੀਤੀਆਂ ਜੋ ਉਹਨਾਂ ਦੇ ਪੋਲ ਪ੍ਰੋਮਿਸ ਸੀ ਉਹਦੇ ਮੁਤਾਬਕ ਉਹ ਬੜੀ ਬੇਕਿਰਕੀ ਨਾਲ ਲਾਗੂ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਇਲੀਗਲ ਇਮੀਗ੍ਰੇਸ਼ਨ ਦਾ ਮੁੱਦਾ, ਜਿਸ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 11 ਤੋਂ 13 ਮਿਲੀਅਨ ਇਲੀਗਲ ਲੋਕ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਨੇ, ਜਿਨ੍ਹਾਂ 'ਚ ਪਿਊ ਰਿਸਰਚ ਇੰਸਟੀਚਿਊਟ ਦੇ ਮੁਤਾਬਕ 7,25,000 ਤੋਂ ਜ਼ਿਆਦਾ ਭਾਰਤੀ ਮੂਲ ਦੇ ਨੇ। ਉਹਨਾਂ 'ਚ ਵੀ ਜ਼ਿਆਦਾ ਨੰਬਰ ਗੁਜਰਾਤੀਆਂ ਦਾ ਔਰ ਤੇਲਗੂ ਸਪੀਕਿੰਗ ਜਿਹੜੇ ਨੇ ਉਹਨਾਂ ਲੋਕਾਂ ਦਾ, ਜਿਨ੍ਹਾਂ ਦੇ ਵਿੱਚ ਆਂਧਰਾ ਪ੍ਰਦੇਸ਼ ਦਾ ਇੱਕ ਵੱਡਾ ਹਿੱਸਾ ਹੈ ਜੀ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ, ਜਦੋਂ ਅਸੀਂ ਕਿਸੇ ਸਿਸਟਮ ਦਾ ਮਿਸਯੂਜ਼ ਦੇਖਦੇ, ਜਿਵੇਂ ਜਦੋਂ UN ਚਾਰਟਰ ਹੋਂਦ ਦੇ ਵਿੱਚ ਆਇਆ ਇੱਕ ਬਹੁਤ ਨੇਕ ਇਰਾਦੇ ਦੇ ਨਾਲ, ਕਿਉਂਕਿ ਸੈਕੰਡ ਵਰਲਡ ਵਾਰ ਦੇ ਖਾਤਮੇ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਹੋਂਦ 'ਚ ਆਈ, ਔਰ ਇਹ ਗੱਲ ਜ਼ਾਹਰ ਸੀ ਕਿ ਜਿਹੜੇ ਕਮਿਊਨਿਜ਼ਮ ਵਾਲੇ ਮੁਲਕਾਂ ਦੇ ਵਿੱਚ ਕੈਪਚਰ ਹੋਏ ਉਹਨਾਂ ਦੇ ਉੱਤੇ, ਕਿਉਂਕਿ ਕਮਿਊਨਿਜ਼ਮ ਬਿਲਕੁਲ ਧਰਮ ਦੇ ਵੀ ਖਿਲਾਫ ਸੀ, ਤਾਨਾਸ਼ਾਹੀ ਸੀ, ਔਰ ਕੋਈ ਤੁਹਾਨੂੰ ਫਰੀडम ਆਫ ਐਕਸਪ੍ਰੈਸ਼ਨ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਸੀ। ਔਰ ਕਿਉਂਕਿ ਉਸ ਤੋਂ ਪਹਿਲਾਂ ਨਾਜ਼ੀਜ਼ਮ ਦਾ ਸ਼ਿਕਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ, ਜਿਨ੍ਹਾਂ ਦੇ ਵਿੱਚ ਯਹੂਦੀ ਵੀ, ਜਿਪਸੀ ਵੀ, ਕੈਥੋਲਿਕ ਵੀ ਔਰ ਹੋਰ ਜਿਹੜੇ ਸਿਵਲ ਲਿਬਰਟੇਰੀਅਨ ਵੀ ਉਹ ਹੋਏ ਸੀ, ਔਰ ਉਹਨਾਂ ਜ਼ਮਾਨਿਆਂ 'ਚ ਨਾਜ਼ੀਜ਼ਮ ਦਾ ਖੌਫ ਜਿਨ੍ਹਾਂ ਲੋਕਾਂ ਦੇ ਵਿੱਚ ਸੀ, ਉਹਨਾਂ ਦੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਸੀ। ਸੋ ਜਦੋਂ ਚਾਰਟਰ ਆਫ ਹਿਊਮਨ ਰਾਈਟਸ ਹੋਂਦ ਦੇ ਵਿੱਚ ਆਇਆ ਔਰ ਉਸ ਤੋਂ ਬਾਅਦ ਉਹਦੇ 'ਤੇ ਹੀ ਆਧਾਰਿਤ ਜਨੀਵਾ ਕਨਵੈਨਸ਼ਨਸ ਉਹਨਾਂ ਨੇ ਜਿਹੜੇ ਨੇ ਆਪਣੇ ਪ੍ਰੋਟੋਕੋਲ ਬਣਾਏ, ਤਾਂ ਇੱਕ ਗੱਲ ਸੀ ਕਿ ਵੀ ਜੇ ਕੋਈ ਇੱਕ ਹਿੱਸੇ 'ਚੋਂ ਕਿਸੇ ਆਪਣੇ ਧਾਰਮਿਕ ਅਕੀਦੇ ਕਰਕੇ, ਸਿਆਸੀ ਵਿਚਾਰਾਂ ਕਰਕੇ ਜਾਂ ਕੋਈ ਜੈਂਡਰ ਬੇਸਡ ਕੋਈ ਵਿਤਕਰੇ ਦਾ ਸ਼ਿਕਾਰ ਹੈ ਜਾਂ ਉਹਦੀ ਜਾਨ ਨੂੰ ਖਤਰਾ ਹੈ, ਤੇ ਉਹ ਅਮਰੀਕਾ 'ਚ ਆ ਕੇ ਜਾਂ ਜਿਹੜੇ ਯੂਰਪ ਦੇ ਹੋਰ ਮੁਲਕਾਂ ਨੇ ਇਸ ਦੇ ਉੱਤੇ ਦਸਤਖਤ ਕੀਤੇ, ਜਿਸ ਦੇ ਲਈ ਲਫ਼ਜ਼ ਅਸੀਂ ਰਿਫਿਊਜੀ ਸਟੇਟਸ ਜਾਂ ਪੋਲੀਟੀਕਲ ਅਸਾਈਲਮ ਇਸਤੇਮਾਲ ਕਰਦੇ ਹਾਂ, ਉਹ ਉਹਨਾਂ ਨੂੰ ਹੱਕ ਹੈ ਵੀ ਉਹਨੂੰ ਕਲੇਮ ਕਰਨ। ਫਿਰ ਇਹ ਇੰਨਾ ਹੀ ਨਹੀਂ ਹੈ, ਅਮਰੀਕਾ ਨੇ ਈਵਨ ਜਦੋਂ ਤੁਸੀਂ ਸਿਟੀਜ਼ਨਸ਼ਿਪ ਦੇ ਲਈ ਜਾਂਦੇ ਹੋ ਉਦੋਂ ਤੁਹਾਡੇ ਕੋਲ ਇਹ ਹੱਕ ਹੁੰਦਾ ਕਿ ਤੁਸੀਂ ਆਪਣਾ ਨਾਂ ਵੀ ਬਦਲ ਸਕਦੇ ਹੋ, ਕਿ ਜੇ ਤੁਹਾਨੂੰ ਇਹ ਡਰ ਹੈ ਕਿ ਈਵਨ ਜਿਹੜੀ ਜਿਸ ਹਕੂਮਤ 'ਚੋਂ ਤੁਸੀਂ ਨਿਕਲੇ ਹੋ ਉਹ ਤੁਹਾਡਾ ਇੱਥੋਂ ਤੱਕ ਵੀ ਪਿੱਛਾ ਕਰ ਸਕਦਾ ਹੈ, ਜਾਂ ਤੁਹਾਡੇ ਆਪਣੇ ਨਾਂ ਕਰਕੇ ਤੁਹਾਡੇ ਨਾਲ ਇੰਨਾ ਕੁਝ ਹੋਇਆ ਕਿ ਤੁਸੀਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਹੋ, ਲਾਈਕ ਏ ਨਿਊ ਸਲੇਟ, ਪਾਸਟ ਨਾਲੋਂ ਆਪਣੇ ਆਪ ਨੂੰ ਤੋੜਨਾ ਚਾਹੁੰਦੇ ਹੋ, ਤਾਂ ਤੁਸੀਂ ਨਵਾਂ ਨਾਂ ਵੀ ਰੱਖ ਸਕਦੇ ਹੋ। ਤੁਹਾਡੇ ਕੋਲ ਓਥ ਟੇਕਿੰਗ ਤੋਂ ਪਹਿਲਾਂ ਇਹ ਆਪਸ਼ਨ ਹੁੰਦੀ ਹੈ। ਅੱਛਾ, ਬਹੁਤ ਖੂਬਸੂਰਤ। ਇਸੇ ਤਰ੍ਹਾਂ ਕਿਉਂਕਿ ਅਮਰੀਕਾ ਦੀ ਜਿਹੜੀ ਫਾਊਂਡੇਸ਼ਨ ਹੈ ਉਹ ਰਿਲੀਜੀਅਸ ਪਿਲਗ੍ਰਿਮਸ, ਜਿਹੜੇ ਧਰਮ ਆਧਾਰਿਤ, ਜਿਨ੍ਹਾਂ ਦੇ ਨਾਲ UK ਦੇ ਵਿੱਚ ਜਾਂ ਯੂਰਪ ਦੇ ਵਿੱਚ ਵਿਤਕਰਾ ਹੁੰਦਾ ਸੀ, ਉਹੀ ਮੇਫਲਾਵਰ ਜਹਾਜ਼ ਰਾਹੀਂ ਆਏ। ਸੋ ਅਮਰੀਕਾ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਇੱਥੇ ਧਾਰਮਿਕ ਲਿਬਰਟੀ ਹੋਏ, ਹਰ ਇੱਕ ਨੂੰ ਬਿਨਾਂ ਕਿਸੇ ਖੌਫ ਤੋਂ ਆਪਣਾ ਧਰਮ ਪ੍ਰੈਕਟਿਸ ਕਰਨ ਦਾ ਹੱਕ ਹੋਏ। ਇਕੱਲਾ ਇਹੀ ਨਹੀਂ, ਜਿਹੜਾ ਚੈਰੀਟੇਬਲ ਸਟੇਟਸ ਦੇਣਾ ਹੈ ਉਹਦੇ 'ਚ ਚਰਚ, ਸਿਨਾਗੋਗ, ਟੈਂਪਲ, ਗੁਰਦੁਆਰੇ, ਮਸੀਤਾਂ ਜਾਂ ਕੋਈ ਵੀ ਬੁੱਧਿਸਟ ਮੋਨੈਸਟਰੀਜ਼, ਉਹ ਇੰਨੀ ਲਿਬਰਲੀ ਦਿੱਤੀਆਂ ਜਾਂਦੀਆਂ ਨੇ ਕਿ ਵੀ ਉਹਦੇ 'ਚੋਂ ਉਹਨਾਂ ਕੁ ਦੇਖਦੇ ਨੇ ਵੀ ਧਾਰਮਿਕ ਥਾਂ ਹੈ, ਉਹਦੇ 'ਚ ਅਮਰੀਕਨ ਇੰਟਰਫੇਅਰ ਵੀ ਨਹੀਂ ਕਰਦੇ। ਚੈਰਿਟੀ ਜੇ ਤੁਸੀਂ ਦਿੰਦੇ ਹੋ ਤੁਸੀਂ ਟੈਕਸ ਵੀ ਫਾਈਲ ਕਰ ਸਕਦੇ ਹੋ। ਫਿਰ ਇਕੱਲਾ ਇਹੀ ਨਹੀਂ ਕਿ ਜਿਹੜੇ ਧਰਮਾਂ ਦੇ ਲੋਕ ਇੱਥੇ ਜਿਹੜਾ ਧਰਮ ਪ੍ਰੈਕਟਿਸ ਕਰਦੇ ਨੇ, ਉਹਨਾਂ ਨੇ ਜੇ ਆਪਣੇ ਜਿਨ੍ਹਾਂ ਨੇ ਰਿਲੀਜੀਅਸ ਸਰਵਿਸਿਜ਼ ਕਰਨੀਆਂ ਨੇ, ਧਾਰਮਿਕ ਸੇਵਾਵਾਂ ਨਿਭਾਉਣੀਆਂ ਨੇ, ਉਹਨਾਂ ਦੇ ਵਿੱਚ ਪੰਡਤ, ਪ੍ਰੀਸਟ, ਰਿਬਾਈ, ਗ੍ਰੰਥੀ ਜਾਂ ਭਿਕਸ਼ੂ, ਮੰਕ, ਉਹਨਾਂ ਨੂੰ ਵੀ ਸਪੈਸ਼ਲ ਜਿਹੜਾ ਸਹੂਲਤਾਂ ਵਾਲਾ ਉਹ ਵੀਜ਼ਾ ਕੈਟਾਗਰੀ ਵੀ ਅੱਡ ਬਣਾਈ ਹੋਈ ਹੈ ਕਿ ਜਿਹਦੇ ਥੱਲੇ ਉਹ ਐਕਸਪੀਡਾਈਟ ਕਰਦੇ ਨੇ। ਔਰ ਉਹਦੇ 'ਚ ਈਵਨ ਇਹ ਵੀ ਕੋਈ ਸ਼ਰਤ ਨਹੀਂ ਰੱਖੀ ਹੁੰਦੀ ਕਿ ਭਾਈ ਉਹਨਾਂ ਨੂੰ ਅੰਗਰੇਜ਼ੀ ਜ਼ਰੂਰ ਆਉਣੀ ਚਾਹੀਦੀ ਹੈ, ਉਹਨਾਂ ਦਾ ਇਹ ਹੁੰਦਾ ਕਿ ਵੀ ਚਲੋ ਐਡਜਸਟ ਹੋਏ ਉਹਨਾਂ ਨੇ ਧਾਰਮਿਕ ਤੌਰ 'ਤੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਦੋਂ ਅਸੀਂ ਇੱਕ ਪਾਸੇ ਸਾਨੂੰ ਦੁੱਖ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਬੱਚੀਆਂ ਜਿਹੜੇ ਉੱਥੋਂ 60 ਲੱਖ 70 ਲੱਖ ਕਰੋੜ ਤੱਕ ਲਾ ਕੇ ਏਜੰਟਾਂ ਰਾਹੀਂ ਡੰਕੀ ਰੂਟ ਦੂਜਾ ਪਹੁੰਚਦੇ ਨੇ, ਉਹਨਾਂ ਨੂੰ ਜ਼ਲੀਲ ਕਰਕੇ ਜਿਸ ਅੰਦਾਜ਼ ਵਾਪਸ ਭੇਜਿਆ ਗਿਆ ਜਾਂ
ਉਹਨਾਂ ਦੇ ਨਾਲ ਉੱਥੇ ਕੀ ਸਲੂਕ ਹੁੰਦਾ ਹੈ ਜਾਂ ਹੋਏਗਾ। ਬਿਲਕੁਲ। ਲੇਕਿਨ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਵੀ ਕਿਵੇਂ ਇੱਥੇ ਜਿਹੜੇ ਆਏ ਲੋਕ ਨੇ, ਔਰ ਕਿਉਂਕਿ ਅੱਜ ਅਸੀਂ ਕਾਸਟ ਸਿਸਟਮ ਦੇ ਉੱਤੇ ਗੱਲ ਇਸ ਲਈ ਕਰ ਰਹੇ ਹਾਂ ਕਿਉਂਕਿ 2-3 ਖਬਰਾਂ ਉਹਦੇ ਨਾਲ ਹੀ ਸੰਬੰਧਿਤ ਨੇ ਕਿ ਵੀ ਉਹਦਾ ਕਿਵੇਂ ਮਿਸਯੂਜ਼ ਕੀਤਾ। ਸਾਨੂੰ ਕਈ ਵਾਰ ਕੁਝ ਗੁਰਦੁਆਰਿਆਂ ਦੇ ਪ੍ਰਬੰਧਕਾਂ ਤੋਂ ਸ਼ਿਕਾਇਤ ਹੁੰਦੀ ਰਹੀ ਹੈ ਕਿ ਜੀ ਉਹਨਾਂ ਨੇ ਆਪਣੇ ਰਿਸ਼ਤੇਦਾਰ ਨੂੰ ਸੱਦ ਲਿਆ, ਜਿਹੜਾ ਉਹ ਗੁਰਦੁਆਰੇ ਦੇ ਲੈਟਰ ਪੈਡ 'ਤੇ ਜਾਂ ਦੂਜਾ ਰਾਗੀ ਜੱਥਾ ਬਣਾ ਕੇ ਸੱਦ ਲਿਆ ਜਾਂ, ਪਰ ਇਹ ਬਹੁਤ ਮਿਨਿਸਕਿਊਲ ਲੈਵਲ 'ਤੇ ਸੀ, ਬਹੁਤ ਮਿਨਿਸਕਿਊਲ ਲੈਵਲ 'ਤੇ। ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇੱਥੇ ਬੇਸਡ ਜਿਹੜੇ ਹਿੰਦੂਤਵੀ ਸੰਗਠਨ ਨੇ ਉਹਨਾਂ ਨੇ ਕਿਵੇਂ ਮੰਦਰਾਂ 'ਚ, ਜਿਨ੍ਹਾਂ ਮੰਦਰਾਂ ਨੂੰ ਜਿਹੜਾ ਚੈਰਿਟੀ ਸਟੇਟਸ ਮਿਲਿਆ ਹੋਇਆ ਸੀ, ਉਹਨਾਂ 'ਤੇ ਆਧਾਰਿਤ ਦਰਜਨਾਂ ਲੋਕ ਸੱਦੇ ਜਿਨ੍ਹਾਂ ਤੋਂ ਇਨਫੈਕਟ IT ਸੈਕਟਰ ਦਾ ਕੰਮ, ਡਾਟਾ ਕਲੈਕਸ਼ਨ, ਉਹ ਵਪਾਰ ਕਰ ਰਹੇ ਸੀ ਲੇਕਿਨ ਉਹਨਾਂ ਨੂੰ ਰਿਲੀਜੀਅਸ ਕੈਟਾਗਰੀ ਦੇ ਵਿੱਚ ਸੱਦਿਆ। ਇਸੇ ਤਰ੍ਹਾਂ ਇੱਥੇ ਨਿਊ ਜਰਸੀ ਦੇ ਵਿੱਚ ਇਹ ਜਿਹੜੇ ਅਕਸ਼ਤਾਮ ਮੰਦਰ ਵਾਲਿਆਂ ਦੇ ਉੱਤੇ ਤਾਂ ਬਹੁਤ ਵੱਡਾ ਕੇਸ ਹੋਇਆ ਕਿ ਵੀ ਕਿਵੇਂ ਉਹਨਾਂ ਨੇ ਮੰਦਰ ਦੇ ਜਿਹੜਾ ਉਹ ਤਾਮੀਰ ਦੇ ਹਵਾਲੇ ਨਾਲ ਜਾਂ ਦੂਜੇ ਧਾਰਮਿਕ ਕੈਟਾਗਰੀ 'ਚ ਸੱਦਿਆ, ਉਹਨਾਂ ਨੂੰ ਬੌਂਡਡ ਲੇਬਰ ਬਣਾ ਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਰੱਖ ਕੇ ਉਹਨਾਂ ਤੋਂ ਕੰਮ ਵੀ ਲਿਆ ਔਰ ਉਹਨਾਂ ਨੂੰ ਪੈਸੇ ਵੀ ਨਹੀਂ ਦਿੱਤੇ। ਫਿਰ ਗੱਲ ਇੱਕ ਸੈਕਟਰ ਤੱਕ ਨਹੀਂ ਹੈ ਕਿ ਵੀ ਇਹ ਆਪਣੇ ਜ਼ਾਤ-ਪਾਤ ਦੇ ਗੰਦ ਨੂੰ ਕਿਵੇਂ ਅਮਰੀਕਾ ਦੀ ਧਰਤੀ ਦੇ ਉੱਤੇ ਲੈ ਕੇ ਆਏ ਨੇ। ਔਰ ਇਹ ਮੈਨੂੰ ਵੀ ਇਸ ਗੱਲ ਦਾ ਇੰਨਾ ਡੂੰਘਾ ਅਹਿਸਾਸ ਨਹੀਂ ਸੀ ਕੰਮ ਦੇ ਹਵਾਲੇ ਨਾਲ ਕਿ ਵੀ ਕਿੰਨੀ ਡਿਸਕ੍ਰਿਮੀਨੇਸ਼ਨ ਹੈ। ਇਹ ਤਾਂ ਜਦੋਂ ਸੀਐਟਲ ਦੇ ਵਿੱਚ ਇੱਕ ਹਾਈ ਕਾਸਟ ਵੂਮਨ ਕਾਉਂਸਲਰ ਨਹੀਂ ਜਿਹੜੀ ਹੈ ਉਹਨੇ ਇਸ ਇਸ਼ੂ ਨੂੰ ਲਿਆਂਦਾ, ਸਾਵੰਤ ਸ਼ਾਇਦ ਉਹਦਾ ਨਾਂ ਹੈ, ਹੁਣ ਤਾਂ ਉਹ ਕਾਉਂਸਲਰ ਨਹੀਂ ਹੈ, ਕਿ ਵੀ ਇਹ ਜ਼ਾਤ-ਪਾਤੀ ਡਿਸਕ੍ਰਿਮੀਨੇਸ਼ਨ ਨੂੰ ਵੀ ਜਿਹੜਾ ਰੇਸਿਜ਼ਮ ਦੇ ਤੌਰ ਦੇ ਉੱਤੇ ਰੈਕਗਨਾਈਜ਼ ਕੀਤਾ ਜਾਏ। ਔਰ ਉਹ ਸੀਐਟਲ 'ਚ ਪਾਸ ਵੀ ਹੋਇਆ। ਕੈਲੀਫੋਰਨੀਆ 'ਚ ਵੀ ਇੱਕ ਪੂਰੀ ਮੁਹਿੰਮ ਚੱਲੀ ਔਰ ਉਹ ਕੈਲੀਫੋਰਨੀਆ ਅਸੈਂਬਲੀ ਔਰ ਸੈਨੇਟ ਦੇ ਵਿੱਚ ਪਾਸ ਹੋਇਆ। ਉਹਨੂੰ ਬੀਬੀ ਡਾਕਟਰ ਬੈਂਸ ਲੈ ਕੇ ਆਏ ਔਰ ਬਾਅਦ 'ਚ ਉਹਨੂੰ ਹਿੰਦੂਤਵੀਆਂ ਨੇ ਗਵਰਨਰ ਤੋਂ ਵੀਟੋ ਕਰਾ ਦਿੱਤਾ। ਫਿਰ ਲੀਗਲ ਕੇਸ ਸਾਹਮਣੇ ਆਏ ਕਿ ਵੀ ਬੇ ਏਰੀਆ ਕੈਲੀਫੋਰਨੀਆ ਦੇ ਵਿੱਚ ਕਿਵੇਂ ਇਹ ਜਿਹੜੇ ਹਾਈ ਕਾਸਟ ਆਂਧਰਾ ਦੇ ਜਾਂ ਤਮਿਲਨਾਡੂ ਦੇ ਜਾਂ ਗੁਜਰਾਤ ਦੇ ਖਾਸ ਤੌਰ 'ਤੇ ਇਹ ਸਾਰੇ ਹਾਇਰ ਆਫੀਸ਼ੀਅਲ ਜਿਹੜੇ ਨੇ IT ਸੈਕਟਰ 'ਚ ਵੜੇ ਹੋਏ ਨੇ, ਉਹ ਕਿਵੇਂ ਡਿਸਕ੍ਰਿਮੀਨੇਟ ਕਰਦੇ ਨੇ ਜਿਨ੍ਹਾਂ ਨੂੰ ਇਹ ਸ਼ੂਦਰ ਬਣਾਇਆ ਹੋਇਆ ਜਾਂ ਜਿਹੜੇ ਇਹਨਾਂ ਦੀ ਕਲਾਸ ਤੇ ਨਹੀਂ ਨੇ। ਹਾਲਾਂਕਿ ਬਹੁਤ ਸਾਰੇ ਜਿਹੜੇ ਸਿੱਖ ਨੌਜਵਾਨ ਵੀ IT ਸੈਕਟਰ 'ਚ ਨੇ, ਉਹਨਾਂ ਨੇ ਕਿਹਾ ਜੀ ਅਸੀਂ ਇਹ ਹਮੇਸ਼ਾ ਹੀ ਇਹ ਕਿਸੇ ਵੀ ਜਿਹੜਾ ਗੁਜਰਾਤੀ ਜਾਂ ਆਂਧਰਾਈਡ ਜਾਂ ਕਰਨਾਟਕਾ ਜਾਂ ਦੂਜੇ ਵਾਲੇ ਬੌਸ ਦੇ ਥੱਲੇ ਤਾਂ ਇੰਡੀਆ ਤੋਂ ਵੀ ਬਦਤਰ ਹਾਲਤ ਹੋ ਜਾਂਦੀ ਹੈ ਡਿਸਕ੍ਰਿਮੀਨੇਸ਼ਨ ਦੀ। ਅਸੀਂ ਕੋਈ ਵੀ ਗੋਰਾ ਕਾਲਾ ਪੀਲਾ ਕੋਈ ਵੀ ਹੋਰ ਬੌਸ ਹੋਏ ਉਹਨੂੰ ਪ੍ਰੈਫਰ ਕਰਦੇ ਹਾਂ ਇਹਨਾਂ ਦੀਆਂ ਕੰਪਨੀਆਂ 'ਚ ਅਸੀਂ, ਕਿਉਂਕਿ ਇੱਥੇ ਇੰਨਾ ਕੁ ਇਹ ਜਿਹੜਾ ਪੱਖਪਾਤ ਕਰਦੇ ਨੇ, ਪਾਰਟੀਸਨ ਨੇ ਹਿੰਦੂਤਵੀ, ਕਿ ਇਹਨਾਂ ਦੇ ਥੱਲੇ ਅਸੀਂ ਕੰਮ ਨਹੀਂ ਕਰ ਸਕਦੇ। ਔਰ ਇਹ ਇੱਕ ਤੋਂ ਜ਼ਿਆਦਾ ਕੇਸਿਸ ਜਿਹੜੇ ਹਾਲਾਂਕਿ ਉਹ ਕੋਈ ਇਹਨਾਂ ਨੂੰ ਅਦਾਲਤਾਂ 'ਚ ਨਹੀਂ ਲੈ ਕੇ ਗਏ ਕਿਉਂਕਿ ਉਹ ਇੱਕ ਲੰਬਾ ਪ੍ਰੋਸੀਜਰ ਹੁੰਦਾ, ਪਰ ਦੂਸਰੇ ਤਾਂ ਇਹਨਾਂ ਨੂੰ ਅਦਾਲਤਾਂ 'ਚ ਲੈ ਕੇ ਗਏ। ਹੁਣ ਇਹਨਾਂ ਹਾਲਤਾਂ 'ਚ ਇਹ ਕਾਸਟ ਸਿਸਟਮ ਦਾ ਕੋਡ ਕਿਸ ਹੱਦ ਤੱਕ ਹੈ, ਕਿੰਨਾ ਡੀਪ ਹੈ, ਔਰ ਇਹਨਾਂ ਦਾ ਆਪਣਾ ਕਿ ਈਵਨ ਇੱਥੇ ਕਾਸਟ ਬੇਸਡ ਮੈਚ ਵੀ ਹੁੰਦੇ ਨੇ, ਕੋਈ ਵਾਲੀਬਾਲ ਦਾ ਜਾਂ ਦੂਜਾ ਕਿ ਜੀ ਇਹ ਫਲਾਣੀ ਕਾਸਟ ਤੇ ਢਿਮਕਾਈ ਦੀਆਂ 2-3 ਇੱਕ ਜਿਹੜੇ ਸੱਜਣ ਨੇ ਮਿਸਟਰ ਕੁਮਾਰ, ਉਹਨਾਂ ਨੇ 8 ਮਿੰਟ ਦੀ ਇੱਕ ਤੇਲਗੂ ਜ਼ਬਾਨ ਦੇ ਵਿੱਚ ਵੀਡੀਓ ਬਣਾਈ ਔਰ ਉਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਜਿਹੜਾ US ਸੀਸ ਜਿਹੜਾ ਇਹਨਾਂ ਦਾ ਆਈਸ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨਾਂ ਨੇ ਇੱਕ ਹਿੰਦੂ ਟੈਂਪਲ 'ਤੇ ਰੇਡ ਕੀਤਾ ਔਰ ਉਹਨਾਂ ਨੇ ਇਹ ਫਾਈਂਡ ਕੀਤਾ ਕਿ ਇਹ ਜਿਹੜਾ ਟੈਂਪਲ ਦੀ ਮੈਨੇਜਮੈਂਟ ਤੇ ਕੁਝ ਉਹਨਾਂ ਦੇ ਪੁਜਾਰੀ ਉਹ R1 ਵੀਜ਼ਾ ਹੋਲਡਰ ਨੇ, ਮੇਨਲੀ ਹਿੰਦੂ ਪ੍ਰੀਸਟ, ਪਰ ਉਹ IT ਜੌਬ ਕਰਦੇ ਨੇ ਸਿਮਿਲਰ ਟੂ H1B ਰੋਲਸ। ਔਰ ਉਹਨਾਂ ਨੇ ਜਿਹੜਾ ਹੁਣ ਕਿਹਾ ਜੀ R1 ਜਿਹੜਾ ਵੀਜ਼ਾ ਉਹ ਤਾਂ ਸਿਰਫ ਰਿਲੀਜੀਅਸ ਵਰਕ ਲਈ ਹੈ ਔਰ ਉਹਦੇ 'ਚ ਸਿਰਫ 20 ਘੰਟੇ ਕੰਮ ਕੀਤਾ ਜਾ ਸਕਦਾ ਜਾਂ ਲਿਆ ਜਾ ਸਕਦਾ। ਫਿਰ ਉਹਨੇ ਕਿਹਾ ਵੀ ਮੈਂ ਜਦੋਂ ਇਹਨੂੰ ਇਨਵੈਸਟੀਗੇਟ ਕੀਤਾ, ਉਹਨਾਂ ਨੇ ਕਿਹਾ ਜੀ ਬਹੁਤ ਸਾਰੀਆਂ ਹਿੰਦੂ ਟੈਂਪਲਸ ਦੀਆਂ ਮੈਨੇਜਮੈਂਟਸ ਨੇ R1 ਵੀਜ਼ੇ ਨੂੰ ਮਿਸਯੂਜ਼ ਕਰਕੇ, ਜਿਵੇਂ ਉਹਨਾਂ ਨੇ ਜਿਹੜਾ ਇਸ ਹੱਦ ਤੱਕ ਕੀਤਾ ਕਿ ਇੱਕ ਥਾਂ 'ਤੇ ਜਦੋਂ ਇਹ ਰੇਡ ਹੋਇਆ ਤੇ ਡਜ਼ਨ ਪ੍ਰੀਸਟ ਵਰ ਸੀਨ ਸਿਟਿੰਗ ਇਨ ਅ ਰॉ ਇਨਸਾਈਡ ਅ ਟੈਂਪਲ ਡੂਇੰਗ ਡਾਟਾ ਐਂਟਰੀ ਵਰਕ। ਦਰਜਨਾਂ ਬੈਠੇ ਹੋਏ ਨੇ ਪੁਜਾਰੀ ਜਿਹੜੇ ਨੇ, ਪਰ ਉਹ ਡਾਟਾ ਐਂਟਰੀ ਦਾ ਕੰਮ ਕਰ ਰਹੇ ਨੇ
ਆਏ ਉਹ ਪੁਜਾਰੀ ਦੀ ਕੈਟਾਗਰੀ 'ਚ ਨੇ ਜੀ। ਔਰ ਉਹਨਾਂ ਨੇ ਕਿਹਾ ਵੀ ਇਹਦਾ ਹੀ ਨਤੀਜਾ ਹੈ ਕਿ ਇਹ ਜਿਹੜਾ ਮਿਸਯੂਜ਼ ਹੋਇਆ ਹੈ ਉਹਦੇ ਥੱਲੇ ਜਦੋਂ ਇਹਨਾਂ ਦੇ ਕੋਲ ਹੁਣੇ ਰੇਡਸ ਤੋਂ ਬਾਅਦ ਇਨਫੋਰਮੇਸ਼ਨ ਆਈ ਤਾਂ ਉਹਨਾਂ ਨੇ EB4 ਵੀਜ਼ਾ ਜਿਹੜਾ ਹੈ ਉਹਨੂੰ ਅਮਰੀਕਾ ਨੇ ਬਿਲਕੁਲ ਹੀ ਖਤਮ ਕਰ ਦਿੱਤਾ, ਕੈਂਸਲ ਕਰ ਦਿੱਤਾ। ਉਹ 'ਚ ਉਹਨਾਂ ਨੇ ਕਿਹਾ ਕਿ ਬਈ ਇਸ ਦੇ ਉੱਤੇ ਬੜੇ ਵੱਡੇ ਪੈਮਾਨੇ ਦੇ ਉੱਤੇ ਫਰਾਡ ਹੋਏ ਨੇ ਔਰ ਇਹ ਜਿਹੜਾ ਅਮਰੀਕਨ ਇਮੀਗ੍ਰੇਸ਼ਨ ਨੇ ਐਲਾਨ ਕੀਤਾ ਹੈ ਕਿ no new EB4 visas will be issued in 2025 ਔਰ EB4 ਗ੍ਰੀਨ ਕਾਰਡ ਕੈਂਸਲਡ ਫॉर ਫਾਈਨੈਂਸ਼ੀਅਲ ਈਅਰ 2025 ਔਰ ਇਹ ਸਾਰੇ ਦੀ ਫਿਰ ਪੂਰੀ ਡਿਟੇਲ ਹੈ ਇਹਦੇ ਤੇ ਕਿ US halts EB4 ਇਮੀਗ੍ਰੈਂਟ ਵੀਜ਼ਾਸ ਫॉर FY 2025। ਹੁਣ ਇਸ ਸਾਰੇ ਦੇ ਚੱਲਦੇ ਆ ਫਿਰ ਮਿਸਟਰ ਕੁਮਾਰ ਨੇ ਜਿਹੜਾ ਫਰਦਰ ਵਰਤਾਰਾ ਇਸ ਦੇ ਉੱਤੇ ਕਿ ਭਾਈ ਇਹ ਕਾਸਟ ਸਿਸਟਮ ਕਿਸ ਹੱਦ ਤੱਕ ਹੈ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਬਈ ਇਹ ਜਿਹੜਾ ਡਿਫਰੈਂਟ ਕਾਸਟ ਆਰ ਕਨਸਟੈਂਟਲੀ ਕਲੈਸ਼ਿੰਗ ਵਿਦ ਈਚ ਅਦਰ। ਇਹ ਅਮਰੀਕਾ ਦੀ ਖਬਰ ਹੈ, ਇਹ ਨਹੀਂ ਹੈ ਵੀ ਉੱਥੇ ਕੋਈ ਲੜਾਈ ਹੋ ਗਈ ਬ੍ਰਾਹਮਣਾਂ ਨੇ ਕੋਈ ਹਮਲਾ ਕਰਤਾ ਸ਼ੂਦਰਾਂ ਦੀ ਬਸਤੀ ਤੇ। ਹੁਣ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਡਾਲਸ ਦੇ ਵਿੱਚ, ਡਾਲਸ ਟੈਕਸਾਸ 'ਚ ਹੈ, ਲਿਊਆ ਪੱਟੀਦਾਰ ਸਮਾਜ ਜਿਹੜਾ ਹੈ ਉਹ ਉਸ ਜ਼ਾਤ ਵਾਲਿਆਂ ਨੇ ਇੱਕ ਵਾਲੀਬਾਲ ਟੂਰਨਾਮੈਂਟ ਆਰਗੇਨਾਈਜ਼ ਕੀਤਾ ਪਰ ਉੱਥੇ ਖੇਡਣ ਦੀ ਥਾਂ ਤੇ ਦੇ ਵਰ ਗ੍ਰਾਈਪਿੰਗ ਅਬਾਊਟ ਗੁਜਰਾਤੀਜ਼ ਹੂ ਆਰ ਡੋਮੀਨੇਟਿੰਗ ਮੋਟਲਸ ਐਂਡ ਗੈਸ ਸਟੇਸ਼ਨ। ਉੱਥੇ ਇਹਨਾਂ ਦਾ ਜਿਹੜਾ ਪੱਟੀਦਾਰਾਂ ਤੇ ਗੁਜਰਾਤੀਆਂ ਦਾ ਜਿਹੜੇ ਬਹੁਤ ਸਾਰੇ ਮੋਟਲ ਔਰ ਦੂਜੇ ਔਨ ਕਰਦੇ ਨੇ ਆਪਸ ਦੇ ਵਿੱਚ ਨਾਅਰੇਬਾਜ਼ੀ ਔਰ ਬਹੁਤ ਸਾਰਾ ਜਿਹੜਾ ਟਕਰਾਅ ਹੋਇਆ ਔਰ ਮੀਨਵਾਈਲ ਚੌਧਰੀ ਸਟੇਟ ਅਪ ਫਾਇਰਡ ਐਵਰੀ ਰੈਡੀ ਫਰੋਮ ਅ ਟੈਕ ਟੀਮ। ਹੁਣ ਉਹ ਸਾਰੇ ਟੈਕ IT ਸੈਕਟਰ ਦੇ ਸੀ, ਉਹਨਾਂ ਨੇ ਰੈਡੀਆਂ ਨੂੰ, ਰੈਡੀ ਜਿਹੜੇ ਪੱਟੀ ਦਾ ਉਹ ਸਾਰੇ ਜਿਹੜੇ ਨੇ ਉਹਨਾਂ ਨੇ ਅਗਲੇ ਦਿਨ ਆਪਣੀਆਂ ਕੰਪਨੀਆਂ 'ਚੋਂ ਫਾਇਰ ਕੀਤੇ ਔਰ ਇਹ ਉਹਨੇ ਕਿਹਾ ਜੀ ਕਾਸਟ ਪ੍ਰੋਬਲਮ ਇਨ US ਇਜ਼ ਵੈਰੀ ਰੀਅਲ, ਇਟਸ ਨਾਟ ਸਮ ਮੇਡ ਅਪ ਫੈਂਟੈਸੀ ਕਿ ਵੀ ਇਹ ਐਵੇਂ ਕੋਈ ਫੈਂਟੈਸੀ ਨਹੀਂ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਮਰੀਕਾ ਦੇ ਵਿੱਚ ਇਹ ਜਿਹੜੀਆਂ ਖਾਸ ਤੌਰ ਤੇ 3 ਕਾਸਟ ਗਰੁੱਪ ਵੱਡੇ ਨੇ, ਕਾਮਾਸ, ਕਾਪੂਸ ਤੇ ਰੈਡੀਜ਼, ਇਹਨਾਂ ਨੇ ਕਾਫੀ ਜਿਹੜਾ ਇਸ ਕਿਸਮ ਦੀ ਨਫ਼ਰਤੀ ਜਿਹੜਾ ਪਾਰਟ ਹੈ ਉਹ ਸ਼ੁਰੂ ਕੀਤਾ ਹੋਇਆ ਔਰ ਇਸ ਦੇ ਉੱਤੇ ਹੀ ਹੁਣ ਮੈਨੂੰ ਨਹੀਂ ਸੀ ਪਤਾ ਵੀ ਇਹ ਜਦੋਂ ਕਾਂਗਰਸਮੈਨ ਬ੍ਰੈਡਨ ਜਿਲ ਦਾ ਮੈਂ ਇਹ ਟਵੀਟ ਦੇਖਿਆ ਕਿ ਵੀ ਇਹ ਕਾਸਟ ਸਿਸਟਮ ਦੇ ਉੱਤੇ ਉਹਨੇ ਕਿਉਂ ਕਮੈਂਟ ਕੀਤਾ ਔਰ ਫਿਰ ਮਾਰਕੰਡੇ ਕਾਟਜੂ ਦਾ ਇਹ ਸਾਹਮਣੇ ਆਇਆ। ਹੁਣ ਇਹਨੇ ਕਾਂਗਰਸਮੈਨ ਬ੍ਰੈਂਡਲੀ ਜਿਲ ਨੇ ਇਹ ਕੀਤਾ ਹੈ, ਅਮਰੀਕਾ ਇਜ਼ ਦਾ ਲੈਂਡ ਆਫ ਓਪਰਚੁਨਿਟੀ ਪ੍ਰੀਸਾਈਜ਼ਲੀ ਬਿਕੋਜ਼ ਵੀ ਡੋਂਟ ਹੈਵ ਅ ਕਾਸਟ ਸਿਸਟਮ। ਇਹ ਹੁਣ ਬੜੀ ਇੰਪੋਰਟੈਂਟ ਗੱਲ ਹੈ ਜਿਹੜਾ ਇਹ ਕਾਂਗਰਸਮੈਨ ਕਹਿ ਰਿਹਾ ਕਿ ਅਮਰੀਕਾ ਇਜ਼ ਦਾ ਲੈਂਡ ਆਫ ਓਪਰਚੁਨਿਟੀ ਪ੍ਰੀਸਾਈਜ਼ਲੀ ਬਿਕੋਜ਼ we don't have a caste system, we cannot sustain America's prosperity and liberty by importing foreign class allegiances. Immigration without assimilation is national and cultural suicide. ਹੁਣ ਇਹ ਬੜੀ ਖੌਫਨਾਕ ਗੱਲ ਵੀ ਹੈ ਪਰ ਟਰੂਥ ਵੀ ਹੈ। ਉਹਨੇ ਕਿਹਾ ਵੀ ਅਮਰੀਕਾ ਇਸ ਲਈ ਲੈਂਡ ਆਫ ਓਪਰਚੁਨਿਟੀ ਬਣਿਆ, ਇੱਕ ਕੋਈ ਡ੍ਰੀਮ ਕਰਦਾ ਹੈ ਇੱਥੇ ਆ ਕੇ ਇੱਕ ਮਜ਼ਦੂਰ ਤੋਂ ਕਿ ਜੀ ਮੈਂ ਚੇਨ ਆਫ ਹੋਟਲਸ ਓਨ ਕਰਨਾ ਹੈ, ਉਹ ਵੇਟਰ ਤੋਂ ਸ਼ੁਰੂ ਕਰਦਾ, ਉਹ ਇੱਕ ਦਿਨ ਓਨ ਕਰਦਾ। ਇਸੇ ਤਰ੍ਹਾਂ ਮਤਲਬ ਇੱਥੇ ਕੋਈ ਵੀ ਰੈਂਕ ਟੂ ਰਿਚਿਸ ਜਿਹੜਾ ਹੈ ਉਹ ਉਹੀ ਡ੍ਰੀਮ ਲੈਂਡ ਹੈ ਇੱਥੋਂ ਦਾ ਜਾਂ ਲੈਂਡ ਆਫ ਓਪਰਚੁਨਿਟੀ ਹੈ। ਉਹਨੇ ਕਿਹਾ ਜੀ ਇਹ ਇਸ ਲਈ ਪੋਸੀਬਲ ਹੈ, ਕਾਂਗਰਸਮੈਨ ਕਹਿ ਰਿਹਾ, ਕਿਉਂਕਿ ਸਾਡੇ ਕਾਸਟ ਸਿਸਟਮ ਨਹੀਂ ਹੈ। ਹੁਣ ਇੰਡੀਆ 'ਚ ਕੋਈ ਸ਼ੂਦਰ, ਹਾਂ ਉਹਨਾਂ ਦਾ ਬਣਾਇਆ ਰਿਜ਼ਰਵ ਸੀਟਾਂ ਰੱਖੀਆਂ ਹੋਈਆਂ ਨੇ, ਉਹ ਭਾਵੇਂ ਉਹਨੂੰ ਪ੍ਰੈਜ਼ੀਡੈਂਟ ਬਣਾ ਦੇਣ ਜਾਂ ਉਹਨੂੰ, ਲੇਕਿਨ ਨਾ ਉਹਨਾਂ ਨੂੰ ਮੰਦਰਾਂ 'ਚ ਐਂਟਰੀ ਹੈ, ਨਾ ਉਹਨਾਂ ਨੂੰ ਕਿਸੇ ਮੌਕੇ ਦੇ ਉੱਤੇ। ਔਰ ਖਾਸ ਤੌਰ ਤੇ ਤੁਹਾਨੂੰ ਇਹ ਨਜ਼ਰ ਆਏਗਾ ਜੇ ਕੋਵਿੰਦ ਦਾ ਪ੍ਰੈਜ਼ੀਡੈਂਟ ਬਣਾਇਆ ਜਾਂ ਹੁਣ ਬੀਬੀ ਮੁਰਮੂ ਬਣਾਈ ਹੋਈ ਹੈ ਤੇ ਅਯੁੱਧਿਆ ਦੀ ਪ੍ਰਾਣ ਪ੍ਰਤਿਸ਼ਠਾ ਸੀ ਜਾਂ ਇਹ ਮੁਰਮੂ ਜਦੋਂ ਦਿੱਲੀ 'ਚ ਹੀ ਕਿਸੇ ਮੰਦਿਰ 'ਚ ਪੂਜਾ ਲਈ ਗਈ ਤਾਂ ਦੂਜੇ ਉਹਦੇ ਨਾਲ ਦੇ ਜਿਹੜੇ ਮਿਨਿਸਟਰ ਸੀ ਹਾਈ ਕਾਸਟ ਉਹ ਅੰਦਰ ਵੜ ਗਏ, ਜਿਹੜੀ ਉਹਨਾਂ ਦਾ ਸੈਂਕਟਮ ਹੈ ਉਹਨੂੰ ਮਾਈ ਨੂੰ ਬਾਹਰ ਹੀ ਖੜਾ ਕੀਤਾ ਵੀ ਇਹ ਤਾਂ ਸ਼ੂਦਰਾਣੀ ਹੈ। ਸੋ ਇਹ ਕਾਂਗਰਸਮੈਨ ਕਹਿ ਰਿਹਾ ਕਿ ਵੀ ਅਸੀਂ ਅਮਰੀਕਾ ਦੀ ਖੁਸ਼ਹਾਲੀ ਔਰ ਲਿਬਰਟੀ ਨੂੰ ਮੇਨਟੇਨ ਨਹੀਂ ਰੱਖ ਸਕਾਂਗੇ ਜੇ ਕਾਸਟ ਸਿਸਟਮ ਵਰਗੀ ਫੋਰਨ ਕਲਾਸ ਜਿਹੜੀ ਇਹ ਲੈ ਕੇ ਆਏ ਨੇ ਬਿਮਾਰੀ, ਇਹ ਐਲੀਜੈਂਸ ਇੱਥੇ ਰਹੀ। ਉਹਨੇ ਕਿਹਾ ਵੀ ਇਸ ਲਈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਮੀਗ੍ਰੇਸ਼ਨ ਵਿਦਾਊਟ ਐਸੀਮੀਲੇਸ਼ਨ ਇਜ਼ ਨੈਸ਼ਨਲ ਐਂਡ ਕਲਚਰਲ ਸੁਸਾਈਡ, ਕਿ ਜੇ ਉੱਥੋਂ ਆਉਣ ਵਾਲੇ ਲੋਕ ਇਹਨਾਂ ਬਿਮਾਰੀਆਂ ਨੂੰ ਉੱਥੇ ਛੱਡ ਕੇ ਨਹੀਂ ਆਉਂਦੇ ਔਰ ਅਮਰੀਕਨ ਸਿਸਟਮ ਦੇ ਵਿੱਚ ਐਸੀਮੀਲੇਟ ਨਹੀਂ ਕਰਦੇ ਜਾਂ ਅਮਰੀਕਨ ਵੈਲਿਊ ਸਿਸਟਮ ਨੂੰ
ਆਪਣੇ ਬਿਹੇਵੀਅਰ ਉਹ ਕਾਰੋਬਾਰੀ ਹੋਏ, ਸੋਸ਼ਲ ਹੋਏ ਔਰ ਵਰਕ ਐਥਿਕਸ ਦਾ ਹਿੱਸਾ ਨਹੀਂ ਬਣਾਉਂਦੇ ਤੇ ਇਹ ਅਮਰੀਕਾ ਦੇ ਲਈ ਨੈਸ਼ਨਲ ਔਰ ਕਲਚਰਲ ਸੁਸਾਈਡ ਹੋਏਗਾ। ਔਰ ਹੁਣ ਇਸ ਦੇ ਉੱਤੇ ਇੱਕ ਜਿਹੜਾ ਡੀਟੇਲ ਹੋਰ ਵੀ ਸਾਡੇ ਕੋਲ ਆਈ ਜਿਹਨੂੰ ਕਿ ਵੀ ਹੁਣ ਬਹੁਤਿਆਂ ਨੂੰ, ਕਿਉਂਕਿ ਹੁਣ ਸਾਨੂੰ ਲੱਗਦਾ ਕਿ ਵੀ ਅਮਰੀਕਾ 'ਚੋਂ ਹੀ ਕੱਢ ਰਹੇ ਨੇ, ਕਿਉਂ ਕੱਢ ਰਹੇ ਨੇ। ਹੁਣ ਜਿਹੜਾ ਸਿਸਟਮ ਸਾਡੇ ਲੋਕਾਂ ਨੇ, ਚਲੋ ਅਮਰੀਕਾ 'ਚ ਤਾਂ ਓਵਰਆਲ ਹੀ ਇਮੀਗ੍ਰੇਸ਼ਨ ਇੱਕ ਪ੍ਰੋਬਲਮ ਬਣ ਗਈ ਕਿ ਜੇ 11 ਤੋਂ 13 ਮਿਲੀਅਨ ਲੋਕ ਇਲੀਗਲ, ਜਿਨ੍ਹਾਂ 'ਚ ਕ੍ਰਾਈਮ ਬਹੁਤ ਜ਼ਿਆਦਾ, ਕ੍ਰਿਮੀਨਲਸ ਵੀ। ਹੁਣ ਅਸੀਂ ਨੈਗੇਟਿਵਿਟੀ ਦੀ ਗੱਲ ਕਰ ਰਹੇ ਹਾਂ। ਕੱਲ੍ਹ ਹੀ ਮੇਰੀ ਸਟਾਕਟਨ ਦੇ ਪ੍ਰਬੰਧਕਾਂ ਦੇ ਹਵਾਲੇ ਨਾਲ ਔਰ ਜਿਹੜਾ ਕੈਨੇਡਾ 'ਚ ਵੀ ਗੱਲਬਾਤ ਹੋ ਰਹੀ ਸੀ ਕਿ ਵੀ ਹੁਣ ਕਿਵੇਂ ਹੈ, ਕਿਉਂਕਿ ਉੱਥੇ ਇੰਨੇ ਲੋਕ ਆਪਣੇ ਖੌਫਜ਼ਦਾ ਸੀ, ਫਰੌਤੀਆਂ ਮੰਗਣੀਆਂ ਸ਼ੁਰੂ, ਦੂਜੇ ਸ਼ੁਰੂ, ਗੁਰਦੁਆਰਿਆਂ ਜਾ ਕੇ ਬਦਮਾਸ਼ੀਆਂ ਸ਼ੁਰੂ, ਉਸ ਕਿਸਮ ਦਾ। ਨਗਰ ਕੀਰਤਨ ਯਾਦ ਹੋਏਗਾ ਸਟਾਕਟਨ ਦੇ ਪਿਛਲੇ ਸਾਲ ਨਗਰ ਕੀਰਤਨ ਤੋਂ ਕੁਛ ਦਿਨ ਪਹਿਲਾਂ ਉਹਨਾਂ ਨੇ 26-27 ਇਸ ਕਿਸਮ ਦੇ ਗੈਂਗਸਟਰ, ਕਿਉਂਕਿ ਜਿਹੜੀ ਅਮਿਤ ਸ਼ਾਹ ਨੇ ਗੈਂਗ, ਲਾਰੈਂਸ ਬਿਸ਼ਨੋਈ ਔਰ ਕੋਈ ਗੋਲਡੀ ਬਰਾੜ ਤੇ ਕੋਈ ਇਸ ਕਿਸਮ ਦੇ ਗੈਂਗਸਟਰ, ਉਹਨਾਂ ਨੇ ਕਿਹਾ ਜੀ 25-25 30 ਦੇ ਗਰੁੱਪ ਪੂਰੇ ਜਿਹੜੇ ਨੇ ਇੱਕ ਆਰਗੇਨਾਈਜ਼ ਤਰੀਕੇ ਦੇ ਨਾਲ ਲਿਆਂਦੇ ਗਏ। ਉਹ ਕ੍ਰਾਈਮ ਜਿਹੜਾ ਹੈ ਇੱਥੋਂ ਦੀਆਂ ਏਜੰਸੀਆਂ ਤੋਂ ਵੀ ਕੰਟਰੋਲ ਨਹੀਂ ਸੀ ਹੋਣਾ, ਜਿੰਨੀ ਵੱਡੀ ਗਿਣਤੀ 'ਚ ਉਹ ਆ ਗਏ ਸੀ। ਪਰ ਹੁਣ ਕਿਉਂਕਿ ਇੱਕ ਤਾਂ ਉਹ ਸਾਰਿਆਂ ਦਾ ਰਿਕਾਰਡ ਸਾਹਮਣੇ ਆ ਰਿਹਾ, ਦੂਸਰੇ ਦਬੇ ਬੈਠੇ ਨੇ ਔਰ ਉਹਨੇ ਕਿਹਾ ਜੀ ਅਸੀਂ ਚੈਨ ਦੀ ਨੀਂਦ ਸੋ ਰਹੇ ਹਾਂ। ਜਿਹੜੇ ਕੈਨੇਡਾ 'ਚ ਵੀ, ਈਵਨ ਟੋਰਾਂਟੋ, ਬਰੈਂਪਟਨ ਵਰਗਿਆਂ 'ਚ ਜਿਹੜੇ ਥੋੜ੍ਹੇ ਬਹੁਤ ਖਾਂਦੇ ਪੀਂਦੇ ਚੰਗੇ ਕਾਰੋਬਾਰ ਵਾਲੇ ਸੀ, ਔਰ ਉਹ ਕਹਿੰਦੇ ਹੁਣ ਕਰੀਏ ਕਿ ਆਪਣੀਆਂ ਹੀ ਬੱਚੇ ਮੁੰਡੇ ਆ ਕੇ ਸਾਨੂੰ ਧਮਕਾਉਂਦੇ ਨੇ, ਘਰਾਂ 'ਚ ਆ ਕੇ ਖੁੱਲ੍ਹੇਆਮ ਹਥਿਆਰ ਲੈ ਕੇ ਡਰਾਇੰਗ ਰੂਮ 'ਚ ਵੜ ਗਏ, ਕਹਿ ਕੇ ਕਿ ਜੀ ਇੰਨਾ ਦਿਓ। ਔਰ ਕਈ ਜਿਹੜੇ ਨੇ ਉਹ ਈਵਨ ਡਰਦੇ ਮਾਰੇ ਦਿੰਦੇ ਵੀ ਰਹੇ ਨੇ। ਸੋ ਕਿਉਂਕਿ ਇਹ ਜਦੋਂ ਕ੍ਰਾਈਮ ਔਰ ਇਹ ਇਮੀਗ੍ਰੇਸ਼ਨ ਦੋਵੇਂ ਚੀਜ਼ਾਂ ਇਲੀਗਲ ਇਹ ਰਲੇ ਔਰ ਇਸ 'ਚੋਂ ਇੱਕ ਰਾਹਤ ਵੀ ਹੈ। ਲੇਕਿਨ ਇਸ ਕਿਸਮ ਦਾ ਵਰਤਾਰਾ ਜਿਹੜੇ ਆਪਣੇ ਲੋਕਾਂ ਦਾ ਹੈ, ਕਿਉਂਕਿ ਸਾਨੂੰ ਬਹੁਤ ਵਾਰੀ ਭੁੱਲ ਜਾਂਦਾ ਜੀ ਪਹਿਲਾਂ ਕਦੇ ਕਿਸੇ ਨਾਲ ਕੀ ਹੋਇਆ। ਬਰਮਾ ਦਾ, ਜਿਹਨੂੰ ਅੱਜ ਮਿਆਂਮਾਰ ਕਹਿੰਦੇ ਨੇ, ਸ਼ਾਇਦ ਬਹੁਤ ਸਾਰਿਆਂ ਨੂੰ ਇਹ ਪਤਾ ਨਾ ਹੋਏ ਕਿ ਬਰਮਾ ਦੇ ਵਿੱਚ ਜਿਹਨੂੰ ਜਿੱਥੇ ਤੇਲ ਨਿਕਲਿਆ ਅੰਗਰੇਜ਼ਾਂ ਨੇ ਉਹਨੂੰ ਆਪਣਾ ਹਿੱਸਾ ਬਣਾਇਆ। ਇੱਕ ਸਟੇਜ 'ਤੇ ਉਹਨਾਂ ਦੀ ਸਾਰੀ ਲੰਬਰ ਇੰਡਸਟਰੀ, ਆਇਲ ਕਾਰੋਬਾਰੀ, ਬਿਜ਼ਨਸ, ਬਰਮਾ ਦੇ ਵਿੱਚ 20% ਪਾਪੂਲੇਸ਼ਨ ਇੰਡੀਅਨਸ ਦੀ ਹੋ ਗਈ ਸੀ। ਇੰਨੀ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਟੈਰੀਟਰੀ ਸੀ, ਕਾਲੋਨੀ ਸੀ ਇਹਨਾਂ ਦੀ, ਬ੍ਰਿਟਿਸ਼ਰਸ ਦੀ, ਔਰ ਉੱਥੇ ਲੋਕ ਹੈ। ਹੁਣ ਉਹ ਲੋਕ ਜਿਹੜੇ ਨੇ, ਕਿਉਂਕਿ ਬਰਮਾ ਦੇ ਲੋਕ ਬੇਸਿਕਲੀ ਬੁੱਧਿਜ਼ਮ ਉਹਨਾਂ ਦਾ ਧਰਮ ਹੈ, ਉਹਨਾਂ ਨੇ ਸਬਜੂਗੇਟ ਵੀ ਨਹੀਂ ਸੀ ਆਪਣੇ ਆਪ ਨੂੰ ਉਸ ਲੈਵਲ ਤੇ ਕੀਤਾ। ਉਹ ਅੰਗਰੇਜ਼ਾਂ ਦੀਆਂ ਨੌਕਰੀਆਂ ਜਾ ਕੇ ਖੁਸ਼ ਵੀ ਨਹੀਂ ਸੀ ਹੁੰਦੇ। ਲੇਕਿਨ ਆਪਣੇ ਜਿਹੜੇ ਨੇ ਉਹ ਦੇਸੀ ਵੱਡੀ ਗਿਣਤੀ ਦੇ ਵਿੱਚ, ਉਹਨਾਂ 'ਚ ਗੁਜਰਾਤੀ ਵੀ, ਦੂਸਰੇ ਵੀ, ਥੋੜ੍ਹੇ ਬਹੁਤ ਪੰਜਾਬੀ ਵੀ ਸੀ, ਪਰ ਬਹੁਤ ਜ਼ਿਆਦਾ ਨਹੀਂ, ਬਹੁਤ ਜ਼ਿਆਦਾ 20% ਆਬਾਦੀ ਜਿਹੜੀ ਹੈ 1960 ਤੱਕ ਪਹੁੰਚਦਿਆਂ ਹੋ ਗਈ ਇਹਨਾਂ ਦੀ। ਔਰ 50% ਉਹਨਾਂ ਦੀ ਕੈਪੀਟਲ 'ਤੇ ਕੰਟਰੋਲ ਕਰਦੇ ਸੀ। ਔਰ ਉਹਨਾਂ ਨੂੰ ਲੱਗਾ ਉੱਥੇ ਫਿਰ ਰਿਬੈਲੀਅਨ ਹੋਇਆ, ਫੌਜ ਨੇ ਟੇਕ ਓਵਰ ਕੀਤਾ, ਦੂਸਰਾ ਹੋਇਆ। ਔਰ ਫਿਰ ਉਹਨਾਂ ਨੂੰ ਕੁਛ ਦਿਨਾਂ ਦਾ ਹੀ ਉਹਨਾਂ ਨੇ ਟਾਈਮ ਦਿੱਤਾ ਬਰਮਾ ਵਾਲਿਆਂ ਨੂੰ ਕਿ ਵੀ ਨਿਕਲੋ ਇੱਥੋਂ, ਇੰਡੀਅਨਸ ਨੂੰ। 20% ਔਰ ਇੰਡੀਆ ਨਹਿਰੂ ਸੀ ਉਸ ਵੇਲੇ, ਉਹਨਾਂ ਨੇ ਕਿਹਾ ਵੀ ਆਪਣੀਆਂ ਇਹਨਾਂ ਦੀਆਂ ਫਿਰ ਚਾਰਟਰਡ ਫਲਾਈਟਸ ਜਿਹੜੀਆਂ ਨੇ ਉਹ ਜਾ ਕੇ ਉੱਥੋਂ ਜਿਹੜੇ ਬਰਮੀਜ਼ ਹਿੰਦੂ ਸੀ ਉਹਨਾਂ ਨੂੰ ਕੱਢ ਕੇ ਲਿਆਏ। ਔਰ 20% ਪਾਪੂਲੇਸ਼ਨ ਜਿਹੜੀ ਹੈ ਬਰਮਾ ਦੀ ਉਹਨਾਂ ਨੇ ਚੁੱਕ ਕੇ ਬਾਹਰ ਮਾਰੀ। ਔਰ ਇਸੇ ਤਰ੍ਹਾਂ ਬਹੁਤ ਸਾਰਿਆਂ ਨੂੰ ਸ਼ਾਇਦ ਯਾਦ ਨਾ ਹੋਏ ਕਿ ਯੁਗਾਂਡਾ ਔਰ ਕੀਨੀਆ, ਯੁਗਾਂਡਾ 'ਚ ਖਾਸ ਤੌਰ 'ਤੇ ਈਦੀ ਅਮੀਨ ਜੀ, ਉਹ ਉੱਥੇ ਵੀ ਇੰਨੇ ਇਨਫਲੂਐਂਸ਼ੀਅਲ ਸੀ, ਉਹਦੇ 'ਚ ਆਪਣੇ ਵੀ ਲੋਕ ਸੀਗੇ ਔਰ ਵੱਡੀ ਗਿਣਤੀ 'ਚ ਜਿਹੜਾ ਉਹਨਾਂ ਦੀ ਇਕੋਨਮੀ 'ਤੇ ਕੰਟਰੋਲ ਕਰਦੇ ਸੀ, ਉਹਨਾਂ ਦੇ ਸਾਰੇ ਸੈਕਟਰ। ਸੋ ਈਦੀ ਅਮੀਨ ਉਹਨੇ ਕੁਛ ਦਿਨ ਦਾ ਨੋਟਿਸ ਦੇ ਕੇ ਔਰ ਜਾਣ ਲੱਗੇ, ਹੱਥਾਂ 'ਚੋਂ ਸੋਨੇ ਦੇ ਕੜੇ ਤੇ ਗਲ 'ਚ ਪਾਏ ਕੈਂਠੇ ਤੇ ਮੁੰਦਰੀਆਂ ਉਹ ਵੀ ਲੁਆ ਕੇ ਜਿਹੜਾ ਉਹਨਾਂ ਨੂੰ ਜਿਹੜਾ ਅੱਗੇ ਤੋਰਦੇ ਸੀ। ਮਾਰੇ ਨਹੀਂ, ਕੱਢਤੇ ਸਾਰੇ ਯੁਗਾਂਡਾ। ਉਹਨਾਂ ਦੀ ਥੋੜ੍ਹੀ ਬਹੁਤ ਕਿਸਮਤ ਇਹ ਚੰਗੀ ਸੀ ਕਿ ਬ੍ਰਿਟਿਸ਼ ਪਾਸਪੋਰਟ ਸੀ ਉਹਨਾਂ ਦੇ ਕੋਲ। ਬਹੁਤ ਸਾਰੇ ਜਿਹੜੇ ਯੂਕੇ ਜਾਂ ਬ੍ਰਿਟਨ ਦੇ ਵਿੱਚ ਸੈਟਲ ਹੋਏ ਉਹ ਉਸ ਦੇ ਥਲ। ਸੋ ਇਹ ਮੈਂ ਉਦਾਹਰਣ ਇਸ ਲਈ ਦੇ ਰਿਹਾ ਵੀ ਇਹ ਬਹੁਤ ਵਾਰ ਜਦੋਂ ਕੁਛ ਜਿਵੇਂ ਐਤਕੀ ਠੰਡ ਪਈ ਹੈ, ਬਹੁਤੇ ਕਹਿਣਗੇ ਜੀ ਜਿੰਨੀ ਐਤਕੀ ਪਈ ਕਦੇ ਪਈ ਹੀ ਨਹੀਂ, ਉਹ ਹਰ ਵਾਰੀ ਐਵੇਂ ਲੱਗਦਾ। ਸੋ ਇਹ ਜਦੋਂ ਵੀ ਕਿਤੇ ਤੁਸੀਂ ਆਪਣਾ ਗੰਦ ਲੈ ਕੇ ਦੂਜੇ ਪਾਸੇ ਪਹੁੰਚ ਜਾਂਦੇ ਹੋ, ਦੂਸਰਿਆਂ ਦੇ ਹੱਕਾਂ ਦੇ ਛੱਕ, ਇੱਕ ਸਟੇਜ ਹੁੰਦੀ ਹੈ ਵੀ ਉਹਦੇ 'ਚ ਦੱਬਿਆ ਤੁਰਿਆ ਜਾਂਦੀ ਹੈ ਗੱਲ। ਪਰ ਜਦੋਂ ਫਿਰ ਉਹ ਖੜੇ ਹੁੰਦੇ ਨੇ ਤੇ ਉਹ ਫਿਰ ਸਫਾਇਆ ਹੀ ਹੋਣ ਦਾ ਹੁੰਦਾ ਹੈ। ਉਹ ਬਰਮਾ ਦੇ ਵਿੱਚ 1960 ਦੇ ਵਿੱਚ ਹੋਇਆ, 60-62 ਦੇ ਵਿੱਚ।
ਔਰ ਫਿਰ ਅਸੀਂ ਦੇਖਦੇ ਹਾਂ ਵੀ ਯੂਗਾਂਡਾ ਔਰ ਕੀਨੀਆ ਚੋਂ ਵੀ ਹੌਲੀ ਹੌਲੀ ਨਿਕਲੇ, ਕਿਉਂਕਿ ਲੋਕਲ ਲੋਕ ਜਦੋਂ ਆਪਣੇ ਰਿਅਲਾਈਜ਼ ਹੋਣ ਲੱਗ ਗਿਆ ਵੀ ਸਾਡੇ ਨਾਲ ਕੀ ਹੋ ਰਿਹਾ ਅੱਛਾ। ਔਰ ਇਹ ਜਿਹੜਾ ਹੈ ਉਹਦੇ 'ਚ ਹੋਇਆ। ਹੁਣ ਇਸ ਦੀ ਜਦੋਂ ਇਹ ਹੁਣ ਸਾਰੀ ਚਰਚਾ ਕਿ ਬਈ ਕਾਸਟ ਸਿਸਟਮ ਟੀਮਾਂ 'ਚ ਕਿਵੇਂ ਲੜਦੇ ਨੇ, ਕਾਸਟ ਬੇਸਡ ਕੀ ਹੈ, ਔਰ ਇਸ ਦੇ ਉੱਤੇ ਸੁਪਰੀਮ ਕੋਰਟ ਦਾ ਸਾਬਕਾ ਜਸਟਿਸ ਜਿਹੜਾ ਬੜਾ ਮੁਖਰ ਹੈ ਇੱਦਾਂ ਦੀ ਮਾਰਕੰਡੇ ਕਾਟਜੂ, ਉਹਨੇ ਟਵੀਟ ਕੀਤਾ ਇਹਦੇ ਤੇ ਕਾਸਟਿਜ਼ਮ ਇਨ ਅਮਰੀਕਾ। ਇਹ ਉਹਨੇ ਕਿਹਾ ਕਿ ਕਿਆ I was informed by a reliable friend who lives in Fremont, California, USA, that a few months back a cricket match was played in Fremont between a team of Reddies and a team of Kamas. फिर उन्हें कहा कि Reddies and Kamas are castes in Andhra Pradesh, which was abandoned midway as a result of a quarrel and scuffle between members of the two teams. वो कहता भी मेरा एक दोस्त, क्योंकि ਇਹਦਾ ਮਾਰਕੰਡੇ ਕਾਟਜੂ ਦੇ ਕੋਈ ਫੈਮਿਲੀ ਦਾ ਵੀ ਰਹਿੰਦਾ ਕੈਲੀਫੋਰਨੀਆ, ਇਹ ਪਿੱਛੇ ਵੀ ਆਇਆ ਸੀ ਕੁਝ ਸਾਲ ਪਹਿਲਾਂ, ਸਿੱਖਾਂ ਨਾਲ ਵੀ ਇਹਨੇ ਇੰਟਰੈਕਸ਼ਨ ਕੀਤਾ, ਸ਼ਾਇਦ ਗੁਰਦੁਆਰੇ ਵੀ ਆਇਆ ਹੈ ਜਾਂ ਉੱਥੇ ਕੁਝ ਸਿੱਖ ਨੌਜਵਾਨ ਚਾਹੁੰਦੇ ਸੀ ਕਿ ਜੀ ਇਹ ਖੁੱਲ੍ਹ ਕੇ ਗੱਲ ਕਰਦਾ ਹੈ। ਇਹਨੇ ਜਿਹੜਾ ਹੈ ਉਹ ਇਹਦੇ ਪੀਰੀਅਡ 'ਚ ਹੀ ਜਿਹੜਾ ਇਹ ਫੈਸਲਾ ਸੁਪਰੀਮ ਕੋਰਟ 'ਚ ਆਇਆ ਸੀ ਕਿ ਖਾਲਿਸਤਾਨ ਪੀਸਫੁਲੀ ਕਹਿਣਾ ਜਿਹੜਾ ਹੈ ਉਹ ਕੋਈ ਗੁਨਾਹ ਨਹੀਂ ਹੈ। ਲੇਕਿਨ ਜਦੋਂ ਇਹਦੇ ਨਾਲ ਕਰਨਾ ਵੀ ਚਾਹੁੰਦੇ ਸੀ, ਮੈਂ ਕਿਹਾ ਲੈ ਦੇ ਕੇ ਇਹ ਸਾਰੇ ਇੰਡੀਅਨ ਨੈਸ਼ਨਲਿਸਟ ਨੇ, ਤੁਹਾਨੂੰ ਇੱਕ ਦੋ ਬਿਆਨਾਂ ਤੋਂ ਜਾਂ ਫੈਸਲਿਆਂ ਤੋਂ ਲੱਗਣ ਲੱਗ ਜਾਂਦਾ। ਉਹੀ ਜਦੋਂ ਹੋਇਆ ਗੱਲ ਖਾਲਿਸਤਾਨ ਦੀ ਚੱਲੀ ਤੇ ਫਿਰ ਉਹਨਾਂ ਬਾਅਦ 'ਚ ਕਹਿਣ ਲੱਗੇ ਜੀ ਤੁਸੀਂ ਠੀਕ ਕਹਿੰਦੇ ਸੀ। ਮੈਂ ਕਿਹਾ ਵੀ ਇਹ ਤੁਸੀਂ ਠੀਕ ਹੈ, ਇਹਨਾਂ ਦਾ ਉਹਨਾਂ ਕੁ ਵਰਤ ਲਓ ਕਹਿਣਾ ਜਿਹੜਾ ਕਿ ਹਿੰਦੂ ਤਵੀਆਂ ਨੂੰ ਤਕਲੀਫ ਦਿੰਦਾ ਹੈ, ਪਰ ਇਹ ਇਨ ਦਾ ਐਂਡ ਆਫ ਦਾ ਡੇ ਜਦੋਂ ਸਿੱਖ ਇਸ਼ੂ ਆਏਗਾ ਇਹ ਸਾਰੇ ਹੀ ਕਿਤੇ ਨਾ ਕਿਤੇ ਕੋਈ ਖੁੱਲ੍ਹ ਕੇ ਨਫ਼ਰਤ ਨਾਲ ਭਰਿਆ ਹੋਇਆ, ਕੋਈ ਜਿਹੜਾ ਔਰ ਈਵਨ ਉਹ ਯੂਟਿਊਬਰ ਵੀ ਜਿਹੜੇ ਮੋਦੀ ਦੇ ਕ੍ਰਿਟਿਕ ਨੇ, ਹਿੰਦੂਤਵ ਆਈਡੀਓਲੋਜੀ ਦੇ ਕ੍ਰਿਟਿਕ ਨੇ, ਸੈਕੂਲਰਿਜ਼ਮ ਦੀ ਗੱਲ ਕਰਦੇ ਨੇ, ਜਦੋਂ ਸਿੱਖ ਇਸ਼ੂ ਆਉਂਦਾ ਉਹਨਾਂ ਨੂੰ ਦੰਦਲ ਪੈ ਜਾਂਦੀ, ਉਹ ਨਹੀਂ ਬੋਲਦੇ ਨੇ। ਔਰ ਕਈ ਜਿਹੜੇ ਨੇ ਉਹ ਵਿਸ ਘੋਲਣਗੇ, ਲੇਕਿਨ ਭਾਵੇਂ ਐਂਟੀ ਨਹੀਂ ਕਹਿਣਗੇ, ਲੇਕਿਨ ਹੱਕ 'ਚ ਕਹਿਣ ਦੀ ਹਿੰਮਤ ਨਹੀਂ ਰੱਖਦੇ। ਸੋ ਹੁਣ ਇਹ ਕਹਿੰਦਾ ਕਿ ਜੀ ਮੇਰੇ ਇੱਕ ਦੋਸਤ ਨੇ, ਇਤਵਾਰਯੋਗ ਦੋਸਤ ਜਿਹੜਾ ਫਰੀਮੌਂਟ 'ਚ ਰਹਿੰਦਾ, ਉਹਨੇ ਦੱਸਿਆ ਕਿ ਕੁਛ ਮਹੀਨੇ ਪਹਿਲਾਂ ਫਰੀਮੌਂਟ 'ਚ ਰੈਡੀ ਤੇ ਕਾਮਾਸ, ਇਹ ਉਹਨੇ ਕਿਹਾ ਵੀ ਆਂਧਰਾ ਪ੍ਰਦੇਸ਼ ਦੀਆਂ ਦੋ ਕਾਸਟ ਨੇ, ਉਹਨਾਂ 'ਚ ਕ੍ਰਿਕਟ ਮੈਚ ਹੋਇਆ, ਪਰ ਉਹਨੂੰ ਅੱਧ ਦੇ ਵਿੱਚ ਹੀ ਰੋਕਣਾ ਪਿਆ ਕਿਉਂਕਿ ਆਪਸ ਦੇ ਵਿੱਚ ਉਹ ਝਗੜ ਪਏ ਦੋਨੋਂ ਟੀਮਾਂ। ਆਈ ਵਾਜ਼ ਸ਼ੌਕਡ ਔਨ ਹੀਅਰਿੰਗ ਦਿਸ, ਕਿ ਮੈਨੂੰ ਬੜਾ ਝਟਕਾ ਲੱਗਾ ਹੈ। ਹਾਊ ਕੁਡ ਕਾਸਟ ਟੀਮਸ ਵੀ ਫਾਰਮਡ ਇਨ ਕੈਲੀਫੋਰਨੀਆ ਐਂਡ ਹਾਊ ਕੁਡ ਏ ਕੁਆਰਲ ਟੇਕ ਪਲੇਸ ਬਿਟਵੀਨ ਦੈਮ ਇਨ ਕੈਲੀਫੋਰਨੀਆ, ਕਿ ਉੱਥੇ ਵੀ ਇਹ ਜ਼ਾਤ ਪਾਤ ਦੀਆਂ ਵਾਲੀਆਂ ਟੀਮਾਂ ਬਣਾਈਆਂ ਹੋਈਆਂ ਨੇ ਔਰ ਇਹਦੇ ਤੇ ਉੱਥੇ ਵੀ ਲੜ ਰਹੇ ਨੇ। ਦਿਸ ਸ਼ੋਜ਼ ਹਾਊ ਡੀਪ ਰੂਟਡ ਕਾਸਟ ਸਿਸਟਮ ਇਜ਼ ਇਨ ਇੰਡੀਆ। ਇਹ ਮਾਰਕੰਡੇ ਕਾਟਜੂ ਕਹਿ ਰਿਹਾ ਕਿ ਇਹ ਦੱਸਦਾ ਹੈ ਕਿ ਇਹ ਜਿਹੜਾ ਜ਼ਾਤ ਪਾਤ ਦਾ ਹੈ ਇਹ ਕਿੰਨੀ ਡੂੰਘੀ ਹੈ ਹਿੰਦੂਆਂ ਦੀਆਂ ਨਸਾਂ ਦੇ ਵਿੱਚ। ਪੀਪਲ ਹੂ ਟਰੈਵਲ 13,500 ਕਿਲੋਮੀਟਰ the distance between India and California can still not leave behind their caste baggage despite coming to a highly developed country। ਕਿ ਜਿਹੜੇ 13,500 ਕਿਲੋਮੀਟਰ ਫਲਾਈ ਕਰਕੇ ਉੱਥੋਂ ਇੰਡੀਆ ਤੋਂ ਕੈਲੀਫੋਰਨੀਆ ਆਏ ਨੇ, ਉਹ ਆਪਣਾ ਜ਼ਾਤ ਪਾਤ ਦਾ ਜਿਹੜਾ ਬੈਗੇਜ ਹੈ ਉਹ ਪਿੱਛੇ ਨਹੀਂ ਉਹ ਨਾਲ ਹੀ ਲੈ ਕੇ ਆਏ ਨੇ। ਔਰ ਇਸ ਡਿਵੈਲਪਡ ਮੁਲਕ 'ਚ ਆ ਕੇ ਵੀ ਉਹ ਉਸੇ ਹੀ ਜਹਾਲਤ ਦਾ ਸ਼ਿਕਾਰ ਨੇ। Does it not show that I was correct when I said 90% Indians are fools? ਉਹ ਕਹਿੰਦਾ ਇਹ ਗੱਲ ਠੀਕ ਨਹੀਂ ਸਾਬਤ ਕਰਦਾ ਜਦੋਂ ਮੈਂ ਪਹਿਲਾਂ ਕਿਹਾ ਸੀ ਕਿ 90% ਹਿੰਦੁਸਤਾਨੀ ਜਿਹੜੇ ਨੇ ਉਹ ਮੂਰਖ ਨੇ, 10% ਪਤਾ ਨਹੀਂ ਮਾਰਕੰਡੇ ਸਾਹਿਬ ਕਾਟਜੂ ਸਾਹਿਬ ਨੇ ਕਿਹੜੇ ਛੱਡ ਲਏ ਨੇ। ਕਿਉਂਕਿ ਜੇ ਹੁਣ ਤੁਸੀਂ ਆਦਿੱਤਿਆਨਾਥ ਯੋਗੀ ਜਾਂ ਮੋਦੀ ਜਾਂ ਉਹਨਾਂ ਦੇ ਮੀਡੀਆ ਤੇ ਯਕੀਨ ਕਰਨਾ ਹੈ ਤੇ 62 ਕਰੋੜ ਹਿੰਦੂ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੇ ਸਨਾਤਨੀ ਨਾਲ ਉਹ ਕਹਿੰਦੇ ਨੇ ਜਿਨ੍ਹਾਂ ਨੇ ਕੁੰਭ ਨਹਾਤਾ ਹੈ। ਔਰ ਹੈਰਾਨੀ ਇਸ ਗੱਲ ਦੀ ਨਹੀਂ ਹੈ ਕਿ ਵੀ ਉਹ ਤਾਂ ਧਾਰਮਿਕ ਆਸਥਾ ਦੇ ਨਾਂ ਥੱਲੇ ਗੰਗਾ ਦੁਨੀਆ ਦੀ ਸਭ ਤੋਂ ਪੋਲਿਊਟਿਡ ਨਦੀ ਹੈ, ਦਰਿਆ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਫਰਾਂਸ ਨੇ ਅੱਜ ਤੋਂ ਪਤਾ ਨਹੀਂ ਡੈਕੇਡ ਪਹਿਲਾਂ ਕਿ ਕਿੰਨਾ ਗੰਗਾ ਪਿਊਰੀਫਾਈਂਗ ਪ੍ਰੋਜੈਕਟ ਲਈ ਦਿੱਤੇ ਹੋਏ ਨੇ। ਉਹਨਾਂ ਦਾ ਆਪਣਾ ਪੋਲਿਊਸ਼ਨ ਬੋਰਡ ਜਿਹੜਾ ਹੈ ਇਸ ਗੱਲ ਦੇ ਉੱਤੇ ਉਹਨਾਂ ਨੇ ਰਿਪੋਰਟ ਕੀਤੀ ਕਿ ਭਾਈ ਜਿੰਨਾ ਜਿਹੜਾ ਪੋਲਿਊਸ਼ਨ ਆਮ ਹੁੰਦਾ ਉਹਦੇ ਨਾਲ 200 ਗੁਣਾ ਜ਼ਿਆਦਾ ਹੋਇਆ ਕੁੰਭ ਦੇ ਦੌਰਾਨ ਜਿਹੜੇ ਨਹਾਤੇ ਨੇ। ਇਹ ਵੀ ਖਬਰਾਂ ਨੇ ਵੀ ਲੋਕ ਬਿਮਾਰ ਵੀ ਹੋਏ ਨੇ, ਮਰੇ ਵੀ ਨੇ। ਉਸ ਸਟੈਂਪੀਡ ਜਾਂ ਦੂਜਾ ਤਾਂ ਬਾਅਦ ਦੀ ਗੱਲ ਹੈ।
ਪਰ ਇਹਦੇ ਬਾਵਜੂਦ ਉਹਨਾਂ ਦਾ ਮੀਡੀਆ ਜਿਹੜਾ ਹੈ ਉਹ ਇਹ ਕਹਿ ਰਿਹਾ ਕਿਸੇ ਆਪਣੇ ਨਕਲੀ ਸਾਇੰਸਦਾਨ ਦਾ ਨਾਂ ਲੈ ਕੇ, ਜਿਹਦਾ ਕੋਈ ਰਿਸਰਚ ਕਿਤੇ ਨਹੀਂ ਹੈ, ਕੋਈ ਵੈਬਸਾਈਟ ਨਹੀਂ ਹੈ, ਕਿ ਫਲਾਂ ਡਾਕਟਰ ਅਨੂ ਕੁਮਾਰ ਕਿ ਉਹਨੇ ਕਿਹਾ ਕਿ ਇਸ ਸਭ ਤੋਂ ਬਾਅਦ ਵੀ ਗੰਗਾ ਐਨ ਇੰਨੀ ਪਵਿੱਤਰ ਹੀ ਹੈ ਜਿੰਨਾ ਦੁਨੀਆ ਦਾ ਹੋਰ ਕੋਈ ਦਰਿਆ ਨਹੀਂ ਹੈ। ਉਹਨੇ ਕਿਹਾ ਜੀ ਗੰਗਾ ਦੇ ਵਿੱਚ ਇਹ ਕਰਾਮਾਤ ਹੈ ਕਿ ਉਹਦੇ 'ਚ ਐਸੇ ਬੈਕਟੀਰੀਆ ਪੈਦਾ ਹੁੰਦੇ ਨੇ ਜਿਹੜੇ ਸਾਰੀ ਪੋਲਿਊਸ਼ਨ ਨੂੰ ਸਾਫ਼, ਤੁਹਾਨੂੰ ਨਜ਼ਰ ਆ ਰਿਹਾ ਕਿ ਗੰਦਗੀ ਨਾਲ ਹੁਣ ਜੇ 62 ਕਰੋੜ ਲੋਕ, ਜੇ ਇਹਨਾਂ ਦੀ ਫਿਗਰ ਦੇਖੋ 50% ਆਬਾਦੀ ਜਿਹੜੀ ਹੈ ਇਹਨਾਂ ਦੇ ਕਹਿਣ ਮੁਤਾਬਕ, ਉਹ ਕਹਿੰਦੇ ਜੀ ਅੱਧੇ ਹਿੰਦੂ ਜਿਹੜੇ ਨੇ ਕੌਂਚ ਨਹਾ ਕੇ ਗਏ ਨੇ ਤੇ ਗੰਗਾ ਵੀ ਪਵਿੱਤਰ ਹੈ ਔਰ ਉਹਦੇ 'ਚ ਉਸ ਸਾਰੇ ਨੂੰ ਤੁਹਾਡਾ ਕਾਸਟ ਸਿਸਟਮ ਦੀ, ਔਰ ਇਕੱਲਾ ਇਹੀ ਨਹੀਂ ਹੈ, ਤੁਸੀਂ ਹੁਣ ਗਾਂਧੀ, MK ਗਾਂਧੀ, ਮੋਹਨਦਾਸ ਕਰਮਚੰਦ ਗਾਂਧੀ, ਉਹਦੀਆਂ ਸਾਰੀਆਂ ਲਿਖਤਾਂ ਨੂੰ ਟੁਗੈਦਰ ਜਿਹੜਾ ਇੰਡੀਅਨ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਪਬਲਿਸ਼ ਕੀਤਾ ਹੋਇਆ, ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਦੇ ਥੱਲੇ ਜੀ, ਤੁਹਾਨੂੰ ਇੱਕ ਵੀ ਲਾਈਨ ਉਹਦੇ 'ਚ ਨਹੀਂ ਮਿਲੇਗੀ ਜਿਹਦੇ 'ਚ ਉਹਨੇ ਕਾਸਟ ਸਿਸਟਮ ਨੂੰ ਕੰਡੈਮ ਕੀਤਾ। ਕੋਈ ਵੀ ਜਿਹੜਾ ਹਿੰਦੂ ਹੈ ਉਹ ਤਾਂ ਹਿੰਦੂ ਰਹਿੰਦਾ ਹੀ ਨਹੀਂ ਜੇ ਕਾਸਟ ਸਿਸਟਮ ਨੂੰ ਨਾ ਮੰਨੇ। ਬਿਲਕੁਲ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਇਸੇ ਲਈ ਉਹਨੂੰ ਜਿਹੜੇ ਹਿੰਦੂ ਸਕਾਲਰ ਨੇ, ਕਾਸਟ ਸਿਸਟਮ ਤਾਂ ਰੀੜ ਦੀ ਹੱਡੀ ਹੈ, ਉਹਦਾ ਨਾਂ ਹੀ ਵਰਣ ਆਸ਼ਰਮ ਹੈ, ਵਰਣ ਕਲਰ ਨੂੰ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ, ਬੇਸਡ ਔਨ ਦੈਟ। ਤੇ ਜੇ ਕੋਈ ਹਿੰਦੂ ਨਹੀਂ ਮੰਨਦਾ ਤੇ ਉਹ ਹਿੰਦੂ ਨਹੀਂ ਹੈ। ਔਰ ਉਹ ਅੱਜ ਵੀ ਜਿਹੜੇ ਇਹਦੇ ਬਾਵਜੂਦ ਇਹ ਕਹੀ ਜਾਓ ਜੀ ਸੰਵਿਧਾਨ ਬੜਾ ਸੈਕੂਲਰ ਹੈ, ਸਭ ਹੱਕ ਨੇ, ਸਭ ਨੇ ਦੂਜੇ ਤੀਜੇ, ਬਟ ਇਨ ਦਾ ਐਂਡ ਆਫ ਦਾ ਡੇ ਜਿਹੜੀ ਲੈਟਰ ਐਂਡ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਹੈ ਉਹ ਕਾਸਟ ਸਿਸਟਮ ਦੇ ਉੱਤੇ ਹੀ ਖੜੀ ਹੈ। ਔਰ ਅੱਜ ਵੀ ਸੁਪਰੀਮ ਕੋਰਟ ਤੋਂ ਲੈ ਕੇ IAS ਲੈਵਲ, ਐਡਮਿਨਿਸਟ੍ਰੇਸ਼ਨ, ਮੀਡੀਆ, ਤੁਹਾਨੂੰ ਸਾਰੇ ਪਾਸੇ ਬ੍ਰਾਹਮਣਵਾਦ ਜਾਂ ਉਹੀ ਲੋਕ ਜਿਹੜੇ ਨੇ ਉਹ ਉੱਤੇ ਮਿਲਣਗੇ। ਦੂਜੇ ਜਿਹੜੇ ਥੋੜ੍ਹੇ ਬਹੁਤ ਆ ਵੀ ਜਾਂਦੇ ਨੇ ਉਹ ਵੀ ਫਿਰ ਉਹਨਾਂ ਵਾਂਗ ਹੀ ਬਿਹੇਵ ਕਰਨਾ ਸ਼ੁਰੂ ਕਰ ਦਿੰਦੇ ਨੇ। ਤੇ ਮੈਂ ਮਾਰਕੰਡੇ ਕਾਟਜੂ ਤਾਂ 90% ਉਹਨੇ ਕਿਹਾ ਕਿ ਵੀ ਮੂਰਖ ਨੇ, 90% ਨਹੀਂ। ਹੁਣ ਜੇ ਇਸ ਸਾਰੇ ਨੂੰ ਦੇਖਣਾ ਹੈ ਤਾਂ ਪਤਾ ਨਹੀਂ ਕੁਛ ਹਜ਼ਾਰਾਂ ਅਕਲਮੰਦ ਰਹਿ ਗਏ ਹੁਣ ਉਹ ਛੱਡ ਕੇ ਮੁਲਕ ਆ ਗਏ ਨੇ, ਉੱਥੇ ਤਾਂ ਮੂਰਖਾਂ ਦੇ ਹਵਾਲੇ ਹੀ ਹੈ। ਪਰ ਉਹ ਜਿਹੜੇ ਇੱਥੇ ਵੀ ਆਏ ਨੇ ਉਹਨਾਂ ਦਾ ਹਾਲ ਦੇਖ ਲਓ ਵੀ ਡੈਲਸ ਟੈਕਸਾਸ ਕੀ ਕਰ ਰਹੇ ਨੇ, ਕੈਲੀਫੋਰਨੀਆ 'ਚ ਕੀ ਕਰ ਰਹੇ ਨੇ, ਔਰ ਕਿਸ ਲੈਵਲ ਦਾ ਜਿਹੜਾ ਕਾਸਟ ਸਿਸਟਮ ਦਾ ਕੋਡ ਹੈ ਉਹ ਜਿਹੜਾ ਇੱਥੇ ਲੈ ਕੇ ਆਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।